ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਹਿੰਦੇ ਵੀ ਦੋ ਬੰਦਿਆਂ ਨੇ ਇੱਕ ਬਿਜ਼ਨਸ ਨੂੰ ਅੱਗ ਲਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ। ਜਦੋਂ ਉੱਥੇ ਅੱਗ ਲਾ ਦਿੱਤੀ ਗਈ, ਇੱਕ ਆਫਿਸ ਸੀ ਸਰਵਿਸਿਓ ਦੇ ਇਮੀਗ੍ਰੇਸ਼ਨ ਬੇਕਰਸਫੀਲਡ, ਤੇ ਉਹਨਾਂ ਨੂੰ ਖੁਦ ਹੀ ਜਿਹੜੀ ਆ ਆਪ ਵੀ ਅੱਗ ਲੱਗ ਗਈ। ਸਿਕਿਉਰਿਟੀ ਕੈਮਰੇ ਦੇ ਵਿੱਚ ਬਾਅਦ ਦੇ ਵਿੱਚ ਦੇਖਿਆ, ਫਿਰ ਇਹ ਪਤਾ ਨਹੀਂ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਾ ਕੇ ਜਿਹੜੀ ਆ ਉਹ ਆਪਣੇ ਆਪ ਨੂੰ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋਏ। ਪਰ ਸਿਕਿਉਰਿਟੀ ਕੈਮਰਾਜ਼ ਤੋਂ ਇਹ ਆ ਰਹੀ ਆ ਵੀ ਜਦੋਂ ਉਹਨਾਂ ਨੇ ਬਿਜ਼ਨਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਉੱਤੇ ਆਪ ਵੀ ਅੱਗ ਜਿਹੜੀਆਂ ਆ ਅੱਗ ਦੀਆਂ ਲਾਟਾਂ ਪੈ ਗਈਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਇੱਕ ਜਿਹੜੀ ਇਸ ਟਾਈਮ ਇਜ਼ਰਾਈਲ ਦੇ ਇੱਕ ਫਾਰ ਰਾਈਟ ਲੀਡਰ ਜਿਹੜੇ ਆ ਅਲ ਅਕਸਾ, ਉਹਨਾਂ ਨੇ ਜਿਹੜਾ ਇਹ ਵਿਜ਼ਿਟ ਜਿਹੜਾ ਕਰਕੇ ਕੀਤਾ ਆ ਤੇ UN ਦੀ ਜਿਹੜੀ ਮੀਟਿੰਗ ਉਹ ਸੱਦ ਲਈ ਆ। ਰੀਸੈਂਟਲੀ ਇੱਕ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਦੀ ਮੁਲਾਕਾਤ ਰੂਸ ਦੇ ਬੰਦੇ ਦੇ ਨਾਲ ਵੀ ਜਿਹੜੀ ਹੋਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਇਸ ਦੇ ਉੱਤੇ ਹੁਣ ਘੱਟ ਟਿੱਪਣੀਆਂ ਜਿਹੜੀਆਂ ਆ ਉਹ ਕਰਾਂਗੇ, ਜਿਸ ਦੇ ਉੱਤੇ ਬਾਕੀ ਮੁਲਕਾਂ ਨੇ ਵੀ ਕਿਹਾ ਵੀ ਤੁਹਾਨੂੰ ਇਜ਼ਰਾਈਲ ਵਾਲਿਆਂ ਨੂੰ ਇੱਦਾਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਯੂਕਰੇਨ ਤੇ ਇਸ ਦੇ ਯੁੱਧ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇੱਕ ਨਵੀਂ ਜਿਹੜੀ ਚਰਚਾ ਨੂੰ ਇਹਨਾਂ ਨੇ ਜਿਹੜਾ ਉਹ ਛੇੜ ਦਿੱਤਾ ਹੈ। ਜੀ, ਤੇ ਕੁਛ ਕੁ ਆਪਾਂ ਰੀਅਲ ਸਟੇਟ ਦੀ ਕਰਦੇ ਜਾਈਏ ਖਬਰ। ਬਹੁਤ ਵਾਰ ਜੋ ਆਪਣੇ ਸਰੋਤੇ ਆ ਉਹ ਰੀਅਲ ਸਟੇਟ ਬਾਰੇ ਵੀ ਪੁੱਛਦੇ ਰਹਿੰਦੇ ਆ। ਜੋ ਨਵੇਂ ਫਿਗਰਸ ਆਏ ਆ ਲਗਜ਼ਰੀ ਹੋਮ ਸੇਲਸ, ਜਿਹੜੇ ਥੋੜੇ ਵੱਡੇ ਐਕਸਪੈਂਸਿਵ ਹੋਮਸ ਹੈਗੇ ਆ, ਲਗਜ਼ਰੀ ਹੋਮਸ ਆ, ਉਹਨਾਂ ਦੀ ਸੇਲ ਰੈਡਫਿਨ ਜੋ ਵੈਬਸਾਈਟ ਆ ਉਹਨਾਂ ਦੇ ਮੁਤਾਬਕ 38.1% ਇੱਕ ਸਾਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਡਿੱਗੀ ਹੈਗੀ ਆ। ਸੋ ਇਹ ਬਿਗੇਸਟ ਡਿਕਲਾਈਨ ਹੈਗਾ ਆ। ਜੇ ਓਵਰਆਲ USA 'ਚ ਦੇਖਿਆ ਜਾਵੇ, ਲੌਂਗ ਆਈਲੈਂਡ ਨਿਊਯਾਰਕ 'ਚ 65.6% ਸੇਲ ਡਿੱਗ ਗਈ ਆ, ਸੈਨ ਡੀਗੋ 'ਚ 60.4%, ਸੈਨੋਜ਼ੇ 'ਚ 58.7%, ਰਿਵਰਸਾਈਡ 'ਚ 55.6%, ਐਨਾਹਿਮ 'ਚ 55.5%। ਇਹ ਪ੍ਰਾਈਸ ਨਹੀਂ ਹੈ ਡਿੱਗੀ, ਜਿਹੜੀ ਉਹਨਾਂ ਦੀ ਸੇਲ, ਕਿਉਂਕਿ ਪਿਛਲੇ 1 ਸਾਲ ਦੇ ਦੌਰਾਨ ਫਿਰ ਜਿਹੜੇ ਇੰਨੇ ਐਕਸਪੈਂਸਿਵ ਜਾਂ ਲਗਜ਼ਰੀ ਹੋਮਸ ਆ ਉਹ ਇੰਨੇ ਘੱਟ ਵਿਕੇ ਹੈਗੇ ਆ। ਆਲਰੇਡੀ ਇਹਨਾਂ ਏਰੀਆ ਦੇ ਵਿੱਚ ਲੱਖ 2-2 ਲੱਖ 3-3 ਲੱਖ ਪ੍ਰਾਈਸ ਘਰਾਂ ਦੀ ਜਿਹੜੇ ਲਗਜ਼ਰੀ ਹੋਮਸ ਹੈਗੇ ਆ ਆਲਰੇਡੀ ਥੱਲੇ ਚਲੇ ਗਈ ਹੈਗੀ ਆ। ਤੇ ਉਹਨਾਂ ਨੂੰ ਜਿਹੜੇ ਆ ਲੱਗਿਆਂ ਨੂੰ ਸੇਲ ਦੇ ਉੱਤੇ 3-3 4-4 ਮਹੀਨੇ ਹੋ ਗਏ ਆ। ਇਸੇ ਤਰ੍ਹਾਂ ਜਿਹੜੀ ਸਪਲਾਈ ਆ, ਕਹਿੰਦੇ ਵੀ 2016 ਤੋਂ ਬਾਅਦ ਇੰਨੀ ਜ਼ਿਆਦਾ ਜਿਹੜੀ ਆ ਲਗਜ਼ਰੀ ਹੋਮਸ ਦੀ ਵੱਧ ਗਈ ਹੈਗੀ ਆ, 5.2% ਵਧੀ ਹੈਗੀ ਆ। 2014 ਦੇ ਵਿੱਚ ਲਗਭਗ 0 ਦੇ ਕਰੀਬ ਸੀਗੀ ਸਪਲਾਈ ਲਗਜ਼ਰੀ ਹੋਮਸ ਦੀ, ਤੇ 2021 ਦੇ ਵਿੱਚ -25% ਦੇ ਚਲ ਗਈ ਸੀ ਜੀ। ਸੋ ਇਸੇ ਤਰ੍ਹਾਂ ਜੋ ਪ੍ਰਾਈਸਿਸ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਫਰਕ ਪੈ ਰਿਹਾ ਹੈਗਾ। 12 ਮਹੀਨੇ ਤੱਕ ਵੀ ਕਈ ਘਰਾਂ ਨੂੰ ਲੱਗਿਆਂ ਨੂੰ ਹੋ ਗਏ ਆ ਜਿਹੜੇ ਹਾਈ ਵੈਲਿਊ ਹੋਮਸ ਹੈਗੇ। ਜੀ, ਉਧਰ ਹਰਜੋਤ ਸਿੰਘ ਜੀ ਐਮਾਜ਼ੋਨ ਦੇ CEO ਐਂਡੀ ਜੈਸੀ ਆ, ਉਹਨਾਂ ਨੇ ਅੱਜ ਕਨਫਰਮ ਇਹ ਕਰ ਦਿੱਤਾ ਵੀ ਐਮਾਜ਼ੋਨ ਦੇ ਦੁਆਰਾ 18,000 ਜੌਬਸ ਆ ਉਹਨਾਂ ਨੂੰ ਕੱਟ ਕੀਤਾ ਜਾਊਗਾ। ਪਹਿਲਾਂ ਇਹ ਜਿਹੜੀ ਆਈ ਥਿੰਕ ਖਬਰ 10,000 ਜਿਹੜੇ ਇਹਦੇ ਉੱਤੇ ਸੀਗੀ ਵੀ 10,000 ਲੋਕਾਂ ਨੂੰ ਇਹਨਾਂ ਨੇ ਜਿਹੜਾ ਉਹ ਕੱਢਣਾ ਆ, ਪਰ ਇਹ ਮੱਚ ਬਿਗਰ ਨੰਬਰ ਜਿਹੜਾ ਆ ਉਹ ਸਾਹਮਣੇ ਆਇਆ ਆ। ਤੇ ਹੁਣ ਐਮਾਜ਼ੋਨ ਦੇ ਹੀ CEO ਐਂਡੀ ਜੈਸੀ ਆ, ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕਰ ਦਿੱਤਾ ਹੈਗਾ ਆ। ਜਿਹੜੇ ਐਮਾਜ਼ੋਨ ਦੇ CEO ਉਹਨਾਂ ਨੇ ਕਿਹਾ ਵੀ ਜਿਹੜੇ EMPLOYEE ਨੇ ਪਲਾਨ ਲੀਕ ਕੀਤਾ ਆ ਉਹਦੇ ਕਰਕੇ ਉਹਨਾਂ ਨੂੰ ਇਹ ਹੁਣ ਪਬਲਿਕ ਅਨਾਊਂਸਮੈਂਟ ਆ ਉਹ ਕਰਨੀ ਜਿਹੜੀ ਉਹ ਪਈ ਹੈਗੀ ਆ। ਇਕੋਨਮੀ ਕਹਿੰਦੇ ਕਾਫੀ ਡਿਫਿਕਲਟ ਸਥਿਤੀ ਦੇ ਵਿੱਚੋਂ ਇਸ ਟਾਈਮ ਲੰਘ ਰਹੀ ਆ, ਤੇ ਐਮਾਜ਼ੋਨ ਨੇ ਉੱਦਾਂ ਕਹਿੰਦੇ ਵੀ ਅਜਿਹੀ ਇਕੋਨਮੀ ਦੇ ਵਿੱਚ ਸਰਵਾਈਵ ਕੀਤਾ ਆ, ਤੇ ਅਸੀਂ ਉਮੀਦ ਕਰਦੇ ਹਾਂ ਵੀ ਇਸ ਦੇ ਵਿੱਚੋਂ ਵੀ ਅਸੀਂ ਸਰਵਾਈਵ ਕਰ ਜਾਵਾਂਗੇ। ਪਰ ਇਹਨਾਂ 18,000 ਲੋਕਾਂ ਦੇ ਲਈ ਸ਼ਾਇਦ 2023 ਕੁਛ ਡਿਫਰੈਂਟ ਤਰੀਕੇ ਦਾ ਜਿਹੜਾ ਉਹ ਹੋ ਸਕਦਾ ਹੈਗਾ। ਸੋ ਰਿਡਿਊਸ ਕਰਨ ਜਾ ਰਿਹਾ ਹੈਡ ਕਾਊਂਟ। ਖਬਰ ਸਾਂਝੀ ਕੀਤੀ ਸੀ ਵੀ ਸੇਲਸ ਫੋਰਸ ਜੋ ਕੰਪਨੀ ਆ ਉਹਨਾਂ ਨੇ ਆਪਣੀ 10% ਵਰਕਫੋਰਸ ਜੋ ਕਿ 8,000 EMPLOYEE ਬਣਦੇ ਆ ਉਹ ਲੇ ਆਫ ਕਰਨ ਜਾ ਰਹੇ ਆ। ਗੋਲਡਮੈਨ ਸ਼ੈਕ ਨੇ ਕੁਛ ਵੀਕ ਪਹਿਲਾਂ 2 ਵੀਕ ਪਹਿਲਾਂ ਅਨਾਊਂਸ ਕੀਤਾ ਸੀ 4,000 ਤੋਂ ਵੱਧ EMPLOYEE ਉਹ ਆਪਣੇ ਲੇ ਆਫ ਕਰਨ ਜਾ ਰਹੇ ਆ। ਸੋ ਇਹ ਮੋਸਟਲੀ ਜੋ ਆ ਵਾਈਟ ਕਾਲਰ ਜੌਬ ਆ, ਜਿਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਆ, ਉਹ ਜੌਬਸ ਵਾਲੇ ਲੋਕ ਹੈਗੇ।